International Day of Reflection and commemorating of 1995 genocide in Srebrenica. 193 ਮੈਂਬਰੀ ਜਨਰਲ ਅਸੈਂਬਲੀ 'ਚ 84-19 ਦੇ ਨਾਲ 84 ਨੇ ਇਹਦੇ ਹੱਕ 'ਚ ਵੋਟ ਪਾਈ ਕਿ ਭਾਈ ਇਹਨੂੰ ਜਿਹੜਾ 11 ਜੁਲਾਈ ਦਾ ਦਿਨ ਹੈ ਇਹਨੂੰ ਸਰੈਬਰੈਨੀਕਾ ਦਾ ਜੈਨੋਸਾਈਡ ਡੇ ਦੇ ਤੌਰ 'ਤੇ ਰੈਕਗਨਾਈਜ਼ ਕੀਤਾ ਜਾਏ। 19 ਜਿਹੜੇ ਨੇ ਉਹਨਾਂ ਨੇ ਵਿਰੋਧ 'ਚ ਵੋਟ ਪਾਈ, ਜਿਨ੍ਹਾਂ 'ਚ ਰਸ਼ੀਆ ਸਭ ਤੋਂ ਮੂਹਰੇ ਸੀ, ਉਹਨੇ ਇਹਨੂੰ ਪਿਰਿਕ ਵਿਕਟਰੀ ਕਿਹਾ। ਲੇਕਿਨ ਹੈਰਾਨੀ ਹੈ ਵੀ 68 ਮੁਲਕਾਂ ਨੇ ਗੈਰ ਹਾਜ਼ਰੀ ਰੱਖੀ। ਇਹ ਰੈਜ਼ੋਲੂਸ਼ਨ ਜਿਹੜਾ ਹੈ ਉਸ ਨੂੰ ਰਵਾਂਡਾ, ਜਰਮਨੀ, ਅਮਰੀਕਾ ਦੀ ਸਪੋਰਟ ਨਾਲ, ਪਰ ਰੂਸ, ਸਰਬੀਆ ਔਰ ਕਾਫੀ ਮੁਲਕ ਜਿਹੜੇ ਨੇ ਉਹ ਇਹਦਾ ਵਿਰੋਧ ਕਰ ਰਹੇ ਸੀ ਕਿ ਜੀ ਆਲਰੇਡੀ ਅਸੀਂ ਰਵਾਂਡਾ ਨੂੰ ਯਾਦ ਕਰਨ ਦਾ ਦਿਨ ਰੱਖਿਆ ਹੋਇਆ ਜਾਂ ਦੂਜਾ, ਪਰ ਇਹ ਰੈਜ਼ੋਲੂਸ਼ਨ ਫਾਈਨਲੀ 100 ਵੋਟਾਂ ਦੇ ਨਾਲ ਜਿਹੜਾ ਉਹ ਪਾਸ ਹੋਇਆ। ਹਾਲਾਂ 87 ਜਿਹੜੀਆਂ ਨੇ ਨੋ ਵੋਟਸ ਨੇ। ਇਹਨਾਂ ਸਰਬਾਂ ਨੇ ਜਦੋਂ ਯਹੂਦੀਆਂ ਦੀ ਨਸਲਕੁਸ਼ੀ ਹੋਈ ਉਦੋਂ ਵੀ ਰੂਸ ਦਾ ਸਾਥ ਦਿੱਤਾ ਸੀ, ਔਰ ਇਹਨਾਂ ਨੇ ਫਿਰ ਵੱਡੇ ਪੈਮਾਨੇ ਤੇ ਜਦੋਂ ਟੁੱਟਿਆ ਤਾਂ ਕਿਉਂਕਿ ਸਰਬ ਜ਼ਿਆਦਾ ਫੌਜ ਦੇ ਵਿੱਚ ਸਨ ਯੂਗੋਸਲਾਵੀਆ ਦੀ, ਥੋੜੇ ਕਰੋਟਸ ਵੀ ਸੀ, ਸੋ ਇਹਨਾਂ ਨੇ ਬੋਸਨੀਅਨਸ ਦੇ ਖਿਲਾਫ ਬਹੁਤ ਜ਼ਬਰਦਸਤ ਢੰਗ ਦੇ ਨਾਲ ਜ਼ੁਲਮਾਂ ਦੀ ਲੜੀ ਸ਼ੁਰੂ ਕੀਤੀ। ਜਦੋਂ ਬੋਸਨੀਅਨ ਮੁਸਲਮਾਨਾਂ ਨੂੰ ਯੂਨਾਈਟਿਡ ਨੇਸ਼ਨਸ ਨੇ ਆਪਣੀ ਸੇਫਟੀ ਦੇ ਥੱਲੇ ਲੈ ਕੇ ਔਰਤਾਂ ਬੱਚਿਆਂ ਦਾ ਇੱਕ ਕੈਂਪ ਬਣਾਇਆ ਹੋਇਆ ਸੀ ਜਿਹੜਾ ਸਰੈਬਰੈਨੀਕਾ ਦੇ ਵਿੱਚ ਸੀ, ਜਿੱਥੇ ਫਿਰ ਸਰਬਾਂ ਨੇ ਅਟੈਕ ਕਰਕੇ 8000 ਦੇ ਕਰੀਬ ਜਿਹੜੇ ਮਰਦ ਸੀ, ਮੁਸਲਮਾਨ ਮਰਦ, ਬॉयਜ਼, ਛੋਟੀ ਉਹ ਸਾਰੇ ਪਾਸੇ ਕਰ ਲਏ ਔਰ ਉਹਨਾਂ ਦਾ ਸਭ ਦਾ ਸਫਾਇਆ ਕਰਤਾ। ਇਹ ਜਿਹੜੇ ਸਰੈਬਰੈਨੀਕਾ ਦੇ ਵਿੱਚ ਮਾਰੇ ਗਏ ਸੀ 8000 ਦੇ ਕਰੀਬ, ਉਹਨਾਂ ਦੇ ਪਰਿਵਾਰਜਨਾਂ ਵੱਲੋਂ ਸੀ ਕਿ ਵੀ ਇਸ ਲੈਵਲ ਦੀ ਨਸਲਕੁਸ਼ੀ ਸਾਡੀ ਹੋਈ ਹੈ, ਇਹਨੂੰ ਯੂਨਾਈਟਿਡ ਨੇਸ਼ਨਸ ਦੇ ਵਿੱਚ ਇੱਕ ਦਿਨ ਫਿਕਸ ਕੀਤਾ ਜਾਏ ਜਿਹਦੇ 'ਚ ਇਸ ਨਸਲਕੁਸ਼ੀ ਨੂੰ ਯਾਦ ਕੀਤਾ ਜਾਏ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਯੂਨਾਈਟਿਡ ਨੇਸ਼ਨਸ ਨੇ 1995 ਵਿੱਚ ਸਰੈਬਰੈਨੀਕਾ ਵਿੱਚ ਹੋਈ ਬੋਸਨੀਅਨ ਮੁਸਲਮਾਨਾਂ ਦੀ ਨਸਲਕੁਸ਼ੀ ਨੂੰ ਮਾਨਤਾ ਦੇ ਦਿੱਤੀ ਹੈ। ਇਸ ਨਸਲਕੁਸ਼ੀ ਵਿੱਚ 8000 ਦੇ ਕਰੀਬ ਬੋਸਨੀਅਨ ਮੁਸਲਮਾਨ ਮਾਰੇ ਗਏ। ਸੋ ਯੂਨਾਈਟਿਡ ਨੇਸ਼ਨਸ ਨੇ 11 ਜੁਲਾਈ ਦਾ ਦਿਨ ਇਸ ਨਸਲਕੁਸ਼ੀ ਨੂੰ ਯਾਦ ਕਰਨ ਦੇ ਲਈ ਨਿਰਧਾਰਿਤ ਕੀਤਾ ਹੈ। ਭਾਵੇਂ ਕਿ ਇਸ ਮਤੇ ਦਾ ਰੂਸ ਸਮੇਤ ਕਾਫੀ ਮੁਲਕਾਂ ਨੇ ਜਿਹੜਾ ਵਿਰੋਧ ਕੀਤਾ, ਪਰ ਫਿਰ ਵੀ ਇਸ ਨੂੰ ਪਾਸ ਮੰਨਿਆ ਗਿਆ। ਸੋ ਅਸੀਂ ਆਸ ਕਰਦੇ ਹਾਂ ਕਿ ਬਹੁਤ ਜਲਦ ਖਾਲਿਸਤਾਨ ਦੇਸ਼ ਹੋਂਦ ਵਿੱਚ ਆਏਗਾ ਔਰ ਭਾਰਤੀ ਸਟੇਟ ਵੱਲੋਂ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਨੂੰ ਵੀ ਇਵੇਂ ਹੀ ਯਾਦ ਕੀਤਾ ਜਾਏਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਵੈਸੇ ਤਾਂ ਯੂਨਾਈਟਿਡ ਨੇਸ਼ਨਸ ਨੂੰ ਅਸੀਂ ਵੀ ਸਪਾਈਨਲੈਸ, ਗਟਲੈਸ, ਟੁੱਥਲੈਸ ਆਰਗੇਨਾਈਜੇਸ਼ਨ ਕਹਿੰਦੇ ਆ, ਪਰ ਅੱਜ ਦੋ ਖਬਰਾਂ ਜਿਹੜੀਆਂ ਇੰਟਰਨੈਸ਼ਨਲ ਮੀਡੀਆ ਦਾ ਸ਼ਿੰਗਾਰ ਬਣੀਆਂ ਨੇ, ਦੋਨਾਂ ਦਾ ਬੇਸਿਸ ਯੂਨਾਈਟਿਡ ਨੇਸ਼ਨਸ ਹੀ ਹੈ। ਇੱਕ ਤਾਂ ਯੂਨਾਈਟਿਡ ਨੇਸ਼ਨਸ ਦੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਇਹ ਆਰਡਰ ਕੀਤਾ ਇਜ਼ਰਾਈਲ ਨੂੰ ਕਿ ਉਹ ਫੌਰਨ ਰਫਾ ਦੇ ਵਿੱਚ ਜਿਹੜੀ ਹੈ ਉਹ ਜੰਗਬੰਦੀ ਕਰੇ, ਔਰ ਇਹ ਖਬਰ BBC ਦੀ ਕਿ ਟੌਪ UN court orders Israel to stop Rafah offensive, और ये इंटरनेशनल कोर्ट ऑफ जस्टिस ICJ उन्होंने आज ड्रामेटिक रूलिंग दी है ordering Israel to immediately halt its military offensive in Rafah. It acted in support of South African application last week which sought a number of measures against Israel, accusing it of stepping up what it says is a ਜੈਨੋਸਾਈਡ। ਔਰ ਇਹ ਜਿਹੜੇ ਨਵਾਬ ਸਲਾਮ ਪ੍ਰੀਜ਼ਾਈਡਿੰਗ ਜੱਜ ਸੀ, ਉਹਨਾਂ ਨੇ ਕਿਹਾ ਕਿ ਵੀ ਸਿਚੁਏਸ਼ਨ ਇਨ ਗਾਜ਼ਾ ਹੈਡ ਡਿਟੀਰੀਓਰੇਟਡ ਸਿੰਸ ਦਾ ਕੋਰਟ ਲਾਸਟ ਆਰਡਰ ਇਜ਼ਰਾਈਲ ਟੂ ਟੇਕ ਸਟੈਪਸ ਟੂ ਇੰਪਰੂਵ ਇਟ। ਸੋ ਕਿਉਂਕਿ ਆਲਰੇਡੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਜਿਹੜਾ ਇੱਕ ਫੈਸਲਾ ਦਿੱਤਾ ਹੈ ਜਿਹਦੇ 'ਚ ਉਹਨਾਂ ਨੇ ਨੈਤਨਯਾਹੂ ਔਰ ਹਮਾਸ ਦੇ 2-3 ਲੀਡਰਾਂ ਨੂੰ ਵਾਰ ਕ੍ਰਿਮੀਨਲਸ ਐਲਾਨੇ ਆ, ਉਹਨਾਂ ਦੇ ਵਾਰੰਟਸ ਦੀ ਵੀ ਗੱਲ ਕੀਤੀ ਹੈ ਕੱਢਣ ਦੀ। ਸੋ ICJ ਦਾ ਇਹ ਫੈਸਲਾ ਜਿਹੜਾ ਹੈ ਇਹ ਆਪਣੇ ਆਪ ਦੇ ਵਿੱਚ ਕਾਫੀ ਅਹਿਮੀਅਤ ਵਾਲਾ ਹੈ, ਔਰ ਇਸ ਦੇ ਉੱਤੇ ਹੀ ਜਿਹੜਾ ਵਾਈਲ ਇਜ਼ਰਾਈਲੀ PM's office said he would consult senior ministers on the ruling, Hamas hailed the order but criticized the decision to exclude the rest of war-torn Gaza from the order, ਕਿਉਂਕਿ ਉਹਦੇ 'ਚ ਸਿਰਫ ਰਫਾ ਦੇ ਹਵਾਲੇ ਨਾਲ ਗੱਲ ਕੀਤੀ ਗਈ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਇੱਕ ਬੜੀ ਪੋਜ਼ੀਟਿਵ ਡਿਵੈਲਪਮੈਂਟ ਹੈ, ਕਿਉਂਕਿ ਜੋ ਖਬਰਾਂ ਇਕੱਲਾ ਇਹੀ ਨਹੀਂ ਵੀ ਰਫਾ 'ਚ ਕੀ ਚੱਲ ਰਿਹਾ ਜਾਂ ਗਜ਼ਾ 'ਚ ਕੀ ਹੋਇਆ,
ਈਵਨ ਜਿਨ੍ਹਾਂ ਫਲਸਤੀਨੀਆਂ ਨੂੰ ਪ੍ਰਿਜ਼ਨਰ ਬਣਾ ਕੇ ਇਜ਼ਰਾਈਲੀ ਲਿਜਾ ਰਹੇ ਨੇ, ਜਿਨ੍ਹਾਂ ਦੇ ਵਿੱਚ ਕਿਸੇ ਦੀ ਲੱਤ ਕੱਟੀ ਹੈ, ਕਿਸੇ ਦਾ ਕੋਈ ਹੋਰ ਜ਼ਖਮੀ ਹੈ, ਜੇਲ੍ਹਾਂ ਦੇ ਵਿੱਚ ਜਿਹੜੇ ਮਿਲਟਰੀ ਹਸਪੀਟਲ 'ਚ ਵੀ ਉਹਨਾਂ ਨੂੰ ਰੱਖਿਆ ਬੇੜੀਆਂ ਦੇ ਵਿੱਚ। ਔਰ ਇਹ BBC ਦੀ ਹੈ ਕਿ ਇਜ਼ਰਾਈਲ ਦੇ ਹਸਪਤਾਲਾਂ 'ਚ ਫਲਸਤੀਨੀ ਕੈਦੀਆਂ ਦਾ ਹਾਲ, ਪੈਰਾਂ 'ਚ ਬੇੜੀਆਂ, ਅੱਖਾਂ ਤੇ ਪੱਟੀਆਂ ਤੇ ਬਿਨਾਂ ਪੇਨ ਕਿਲਰ ਦੇ ਆਪਰੇਸ਼ਨ। ਦੇਖੋ ਕੋਈ ਉਹਨਾਂ ਨੂੰ ਬਿਨਾਂ ਦਿੱਤੇ, ਕਹਿੰਦੇ ਵੀ ਇਹਨਾਂ ਤੇ ਕੋਈ ਦਵਾਈ ਵੇਸਟ ਨਾ ਕਰੋ। ਔਰ ਇਸ ਕਿਸਮ ਦਾ ਵਰਤਾਰਾ ਹੈ। ਸੋ ਅਸੀਂ ਇੰਟਰਨੈਸ਼ਨਲ ਜਿਹੜਾ ਇਹ ਕੋਰਟ ਆਫ ਜਸਟਿਸ ਹੈ ਉਹਦੇ ਫੈਸਲੇ ਦੀ ਸਰਾਹਨਾ ਕਰਦੇ ਹਾਂ ਕਿ ਭਾਈ ਉਹਨਾਂ ਨੇ ਐਟਲੀਸਟ ਦੇਰ ਆਇਦ ਦਰੁਸਤ ਆਇਦ। ਔਰ ਅਮਰੀਕਾ ਕਿੰਨਾ ਕੁ ਹੁਣ ਦਬਾਅ ਬਣਾਏਗਾ ਕਿ ਉਸ ਰਫਾ ਐਕਸ਼ਨ ਨੂੰ ਰੋਕਿਆ ਜਾਏ, ਇਹ ਆਉਣ ਵਾਲੇ ਦਿਨਾਂ 'ਚ ਸਾਹਮਣੇ ਆਏਗਾ। ਦੂਸਰਾ ਪਾਰਟ, ਹਾਲਾਂ ਇਹ ਸਟੋਰੀ 3-4 ਦਿਨ ਪਹਿਲਾਂ ਵੀ ਸੀ ਸਾਹਮਣੇ, ਸਾਨੂੰ ਪਤਾ ਸੀ ਕਿ ਵੀ ਇਸ ਦੇ ਉੱਤੇ ਲੌਬੀ ਚੱਲ ਰਹੀ ਹੈ। ਅਮਰੀਕਾ ਸਮੇਤ 40 ਹੋਰ ਮੁਲਕਾਂ ਨੇ ਇੱਕ ਰੈਜ਼ੋਲੂਸ਼ਨ ਜਿਹੜਾ UN ਦੇ ਵਿੱਚ ਮੂਵ ਕੀਤਾ ਹੋਇਆ ਸੀ। ਔਰ ਇਸ ਦਾ ਸਬੰਧ ਜਿਹੜਾ ਇਸ ਨੂੰ ਮੂਵ ਤਾਂ ਜਰਮਨੀ ਔਰ ਰਵਾਂਡਾ ਔਰ ਜ਼ਾਰਾ ਅਮਰੀਕਾ ਦੀ ਹਮਾਇਤ ਸੀ ਕਿ 1992 ਤੋਂ 1995 ਤੱਕ ਜੋ ਕੁਛ ਜਿਹੜਾ ਉਹ ਬੋਸਨੀਆ ਦਾ ਇੱਕ ਖਿੱਤਾ ਜਿਹਨੂੰ ਸਰੈਬਰੈਨੀਕਾ ਕਹਿੰਦੇ ਨੇ ਉਹਦੇ 'ਚ ਹੋਇਆ, ਵਾਰ ਕ੍ਰਾਈਮ ਵੱਡੇ ਪੈਮਾਨੇ 'ਤੇ। ਔਰ ਮੈਂ ਥੋੜ੍ਹਾ ਜਿਹਾ ਬੈਕਗਰਾਊਂਡ 'ਚ ਦੱਸਦੇ ਹਾਂ, ਕਿਉਂਕਿ ਅਕਸਰ ਅਸੀਂ ਆਪਣੀਆਂ ਪ੍ਰੈਜੈਂਟੇਸ਼ਨ 'ਚ ਕਹਿੰਦੇ ਹਾਂ ਕਿ ਜਿਵੇਂ ਸੋਵੀਅਤ ਯੂਨੀਅਨ ਦੇ 15 ਟੁਕੜੇ ਹੋਏ, 15 ਮੁਲਕ ਉਹਦੇ 'ਚੋਂ ਨਿਕਲੇ, ਜਾਂ ਯੂਗੋਸਲਾਵੀਆ ਦੇ 7 ਜਾਂ 8 ਟੁਕੜੇ ਹੋਏ, ਇਵੇਂ ਹੀ ਭਾਰਤ ਦੇ ਜਿਹੜੇ ਨੇ ਉਹ ਟੁਕੜੇ ਹੋਣੇ ਨੇ। ਸੋ ਜਦੋਂ ਯੂਗੋਸਲਾਵੀਆ ਜਿਹੜਾ ਮਾਰਸ਼ਲ ਟੀਟੋ ਦੇ ਥੱਲੇ ਉਹਨੇ ਆਇਰਨ ਫਿਸਟ ਨਾਲ ਸਾਰਿਆਂ ਨੂੰ ਇਕੱਠੇ ਰੱਖਿਆ ਹੋਇਆ ਸੀ, ਉਹਦੀ ਮੌਤ ਹੁੰਦੀ ਹੈ। ਬਾਅਦ ਦੇ ਵਿੱਚ ਜਿਹੜਾ ਉਹ ਆਪੋ ਆਪਣੇ ਰਾਹ ਪੈਂਦੇ ਨੇ। ਸੋ 1992 ਦੇ ਵਿੱਚ ਯੂਗੋਸਲਾਵੀਆ ਟੁੱਟਣ ਵੱਲ ਵਧਿਆ ਔਰ ਉਸ 'ਚੋਂ ਫਿਰ ਅਸੀਂ ਦੇਖਦੇ ਹਾਂ ਕਿ ਸਰਬੀਆ, ਕਰੋਸ਼ੀਆ, ਬੋਸਨੀਆ ਹਰਜ਼ੇਗੋਵੀਨਾ, ਮੈਸੇਡੋਨੀਆ, ਕੋਸੋਵੋ, ਇਹ ਸਾਰੇ ਮੁਲਕ 'ਚੋਂ ਬਾਅਦ 'ਚ ਨਿਕਲੇ। ਲੇਕਿਨ ਇਸ ਯੂਗੋਸਲਾਵੀਆ ਜਿਹੜਾ ਬੋਸਨੀਆ ਰੀਜਨ ਹੈ, ਇਹ ਆਟੋਮੈਨ ਐਮਪਾਇਰ ਦੇ ਜ਼ਮਾਨੇ 'ਚ ਜਦੋਂ ਜਿਹੜੀ ਹੈ ਸਲਤਨਤ ਉਸਮਾਨੀਆ ਸੀ, ਇਹ ਗੋਰੀ ਨਸਲ ਦੇ ਗੋਰੇ ਨੇ ਮੁਸਲਮਾਨ, ਉਦੋਂ ਦੇ 6-7 ਸਦੀਆਂ ਪਹਿਲਾਂ ਦੇ ਬਣੇ ਹੋਏ। ਸੋ ਜਿਹੜੇ ਸਰਬ ਨੇ ਉਹ ਮੋਸਟਲੀ, ਕਿਉਂਕਿ ਇਹਨਾਂ ਸਰਬਾਂ ਨੇ ਜਦੋਂ ਯਹੂਦੀਆਂ ਦੀ ਨਸਲਕੁਸ਼ੀ ਹੋਈ ਉਦੋਂ ਵੀ ਰੂਸ ਦਾ ਸਾਥ ਦਿੱਤਾ ਸੀ। ਔਰ ਇਹਨਾਂ ਨੇ ਫਿਰ ਵੱਡੇ ਪੈਮਾਨੇ 'ਤੇ ਜਦੋਂ ਟੁੱਟਿਆ, ਤਾਂ ਕਿਉਂਕਿ ਸਰਬ ਜ਼ਿਆਦਾ ਫੌਜ ਦੇ ਵਿੱਚ ਸਨ ਯੂਗੋਸਲਾਵੀਆ ਦੀ, ਥੋੜ੍ਹੇ ਕਰੋਟਸ ਵੀ ਸੀ। ਸੋ ਇਹਨਾਂ ਨੇ ਬੋਸਨੀਅਨਸ ਦੇ ਖਿਲਾਫ ਬਹੁਤ ਜ਼ਬਰਦਸਤ ਢੰਗ ਦੇ ਨਾਲ ਜ਼ੁਲਮਾਂ ਦੀ ਲੜੀ ਸ਼ੁਰੂ ਕੀਤੀ। ਔਰ ਇਹ ਉਹ ਪੀਰੀਅਡ ਸੀ ਕਿ ਆਲਰੇਡੀ ਭਾਵੇਂ ਇਹ ਕਲੰਕ ਸੀ ਇਨਸਾਨੀਅਤ ਦੇ ਮੱਥੇ 'ਤੇ ਕਿ ਰਵਾਂਡਾ ਦੇ ਵਿੱਚ ਜਿਹੜਾ ਇੰਨਾ ਜੈਨੋਸਾਈਡ ਹੁਤਸੀ ਟੁਟਸੀ ਦਾ ਹੋਇਆ, ਕੁਛ ਨਹੀਂ ਕੀਤਾ। ਸੋ ਇਹ ਇੱਕ ਕ੍ਰੈਡਿਟ ਜਾਂਦਾ ਅਲਟੀਮੇਟਲੀ ਪ੍ਰੈਜ਼ੀਡੈਂਟ ਕਲਿੰਟਨ ਨੂੰ, ਜਿਹੜੇ ਉਸ ਪੀਰੀਅਡ 'ਚ ਅਮਰੀਕਾ ਦੇ ਪ੍ਰੈਜ਼ੀਡੈਂਟ ਸੀ, ਕਿ ਉਹਨਾਂ ਨੇ ਇੰਟਰਵੀਨ ਕੀਤਾ, ਨੈਟੋ ਨੂੰ ਆਰਡਰ ਕੀਤਾ, ਉੱਥੇ ਜੰਗਬੰਦੀ ਹੋਈ। ਹੁਣ ਵੀ ਬੜਾ ਕੰਪਲੈਕਸ ਜਿਹਾ ਉਹਨਾਂ ਦਾ ਸਿਸਟਮ ਹੈ। ਪਰ ਉਸ ਪੀਰੀਅਡ ਜਦੋਂ ਬੋਸਨੀਅਨ ਮੁਸਲਮਾਨਾਂ ਨੂੰ ਯੂਨਾਈਟਿਡ ਨੇਸ਼ਨਸ ਨੇ ਆਪਣੀ ਸੇਫਟੀ ਦੇ ਥੱਲੇ ਲੈ ਕੇ ਔਰਤਾਂ ਬੱਚਿਆਂ ਦਾ ਇੱਕ ਕੈਂਪ ਬਣਾਇਆ ਹੋਇਆ ਸੀ, ਜਿਹੜਾ ਸਰੈਬਰੈਨੀਕਾ ਦੇ ਵਿੱਚ ਸੀ, ਜਿੱਥੇ ਫਿਰ ਸਰਬਾਂ ਨੇ ਅਟੈਕ ਕਰਕੇ 8000 ਦੇ ਕਰੀਬ ਜਿਹੜੇ ਮਰਦ ਸੀ, ਮੁਸਲਮਾਨ ਮਰਦ, ਬॉयਜ਼, ਛੋਟੀ ਉਹ ਸਾਰੇ ਪਾਸੇ ਕਰ ਲਏ ਔਰ ਉਹਨਾਂ ਦਾ ਸਭ ਦਾ ਸਫਾਇਆ ਕਰਤਾ, ਔਰਤਾਂ ਔਰ ਨੂੰ ਰਹਿਣ ਦਿੱਤਾ। ਔਰ ਉਹ ਜਿਹੜਾ ਪਾਰਟ ਸੀ, ਜਦੋਂ ਬਾਅਦ ਦੇ ਵਿੱਚ ਅਮਰੀਕਾ ਨੇ ਇੰਟਰਵੀਨ ਕੀਤਾ, ਵਾਰ ਕ੍ਰਿਮੀਨਲ ਟ੍ਰਿਬਿਊਨਲ ਬਣਿਆ ਔਰ ਮਿਲੋਸੋਵਿਚ ਜਿਹੜਾ ਸਰਬੀਆ ਦਾ ਪ੍ਰੈਜ਼ੀਡੈਂਟ ਸੀ, ਉਹਨੂੰ ਐਜ਼ ਏ ਵਾਰ ਕ੍ਰਿਮੀਨਲ ਸਜ਼ਾ ਵੀ ਹੋਈ, ਹੋਰਾਂ ਨੂੰ ਵੀ ਹੋਈ, ਉਹਦੀ ਜੇਲ੍ਹ 'ਚ ਹੀ ਮੌਤ ਹੋਈ। ਪਰ ਇਹ ਮੰਗ ਜਿਹੜੀ ਹੈ ਇਹ ਬੋਸਨੀਆ ਦੇ ਔਰ ਇਹ ਜਿਹੜੇ ਸਰੈਬਰੈਨੀਕਾ ਦੇ ਵਿੱਚ ਮਾਰੇ ਗਏ ਸੀ 8000 ਦੇ ਕਰੀਬ, ਉਹਨਾਂ ਦੇ ਪਰਿਵਾਰਜਨਾਂ ਵੱਲੋਂ ਸੀ ਕਿ ਬਈ ਇਸ ਲੈਵਲ ਦੀ ਨਸਲਕੁਸ਼ੀ ਸਾਡੀ ਹੋਈ ਹੈ, ਇਹਨੂੰ ਯੂਨਾਈਟਿਡ ਨੇਸ਼ਨਸ ਦੇ ਵਿੱਚ ਇੱਕ ਦਿਨ ਫਿਕਸ ਕੀਤਾ ਜਾਏ ਜਿਹਦੇ 'ਚ ਇਸ ਨਸਲਕੁਸ਼ੀ ਨੂੰ ਯਾਦ ਕੀਤਾ ਜਾਏ। ਔਰ ਇਹ ਰੈਜ਼ੋਲੂਸ਼ਨ ਜਿਹੜਾ ਹੈ ਉਸ ਨੂੰ ਰਵਾਂਡਾ, ਜਰਮਨੀ, ਅਮਰੀਕਾ ਦੀ ਸਪੋਰਟ ਨਾਲ, ਪਰ ਰੂਸ, ਸਰਬੀਆ ਔਰ ਕਾਫੀ ਮੁਲਕ ਜਿਹੜੇ ਨੇ ਉਹ ਇਹਦਾ ਵਿਰੋਧ ਕਰ ਰਹੇ ਸੀ ਕਿ ਜੀ ਆਲਰੇਡੀ ਅਸੀਂ ਰਵਾਂਡਾ ਨੂੰ ਯਾਦ ਕਰਨ ਦਾ ਦਿਨ ਰੱਖਿਆ ਹੋਇਆ ਜਾਂ ਦੂਜਾ। ਪਰ ਇਹ ਰੈਜ਼ੋਲੂਸ਼ਨ ਫਾਈਨਲੀ 100 ਵੋਟਾਂ ਦੇ ਨਾਲ ਜਿਹੜਾ ਉਹ ਪਾਸ ਹੋਇਆ। ਹਾਲਾਂ 87 ਜਿਹੜੀਆਂ ਨੇ ਨੋ ਵੋਟਸ ਨੇ, ਕੁਛ ਉਹਦੇ 'ਚੋਂ ਜਿਹੜੀਆਂ ਨੇ ਉਹ ਐਬਸੈਂਟੀਜ਼ ਨੇ। ਔਰ ਉਹਦੇ 'ਚ 11 ਜੁਲਾਈ ਦਾ ਦਿਨ ਹੁਣ ਜਿਹੜਾ ਇੰਟਰਨੈਸ਼ਨਲ ਡੇ ਆਫ ਰਿਫਲੈਕਸ਼ਨ
and commemorating of 1995 genocide in Srebrenica ਇਹ ਇਸ ਦੀ ਰੈਕਗਨੀਸ਼ਨ ਹੋਈ ਹੈ। ਅੱਛਾ। ਸੋ ਅਸੀਂ ਇਹ ਸਮਝਦੇ ਹਾਂ ਵੀ 193 ਮੈਂਬਰੀ ਜਨਰਲ ਅਸੈਂਬਲੀ 'ਚ 84-19 ਦੇ ਨਾਲ 84 ਨੇ ਇਹਦੇ ਹੱਕ 'ਚ ਵੋਟ ਪਾਈ ਕਿ ਭਾਈ ਇਹਨੂੰ ਜਿਹੜਾ 11 ਜੁਲਾਈ ਦਾ ਦਿਨ ਹੈ ਇਹਨੂੰ ਸਰੈਬਰੈਨੀਕਾ ਦਾ ਜੈਨੋਸਾਈਡ ਡੇ ਦੇ ਤੌਰ ਤੇ ਰੈਕਗਨਾਈਜ਼ ਕੀਤਾ ਜਾਏ। 19 ਜਿਹੜੇ ਨੇ ਉਹਨਾਂ ਨੇ ਵਿਰੋਧ 'ਚ ਵੋਟ ਪਾਈ, ਜਿਨ੍ਹਾਂ 'ਚ ਰਸ਼ੀਆ ਸਭ ਤੋਂ ਮੂਹਰੇ ਸੀ, ਉਹਨੇ ਇਹਨੂੰ ਪਿਰਿਕ ਵਿਕਟਰੀ ਕਿਹਾ। ਲੇਕਿਨ ਹੈਰਾਨੀ ਹੈ ਵੀ 68 ਮੁਲਕਾਂ ਨੇ ਗੈਰ ਹਾਜ਼ਰੀ ਰੱਖੀ। ਸੋ ਇਹ ਹੈ, ਤੁਸੀਂ ਦੇਖ ਵੀ ਰਹੇ ਹੋ ਕਿ ਕੀ ਹੋਇਆ, ਕੀ ਚੱਲ ਰਿਹਾ ਹੈ, ਪਰ ਤੁਹਾਡੇ ਇੰਟਰਸਟ ਸਰਬੀਆ ਰਸ਼ੀਆ ਨਾਲ ਜੁੜਿਆ ਹੋਇਆ ਹੈ, ਰਸ਼ੀਆ ਬਲੌਕ ਦੇ ਕਿਹੜੇ ਮੁਲਕ ਨੇ। ਸੋ ਇਸ ਸਾਰੇ ਦੇ ਚੱਲਦੇ ਹਾਂ ਅਸੀਂ ਸਮਝਦੇ ਹਾਂ ਫਿਰ ਵੀ ਇਹ ਕ੍ਰੈਡਿਟ ਅਮਰੀਕਾ ਨੂੰ, ਜਰਮਨੀ ਨੂੰ, ਰਵਾਂਡਾ ਨੂੰ ਜਾਂਦਾ ਕਿ ਵੀ ਉਹਨਾਂ ਨੇ ਇਸ ਸਾਰੇ ਨੂੰ ਰੈਕਗਨਾਈਜ਼ ਕਰਵਾਇਆ। ਔਰ ਅਸੀਂ ਜਦੋਂ ਇਸ ਕਿਸਮ ਦੀ ਖਬਰ ਦੇਖਦੇ ਤੇ ਸਾਡੇ ਮਨ ਦੀਆਂ ਅੱਖਾਂ ਸਾਹਮਣੇ ਤਾਂ ਆਪਣਾ ਜੈਨੋਸਾਈਡ ਆਉਂਦਾ। ਬਿਲਕੁਲ। ਅਸੀਂ ਉਡੀਕਦੇ ਹਾਂ ਕਿ ਕਿਹੜਾ ਉਹ ਦਿਨ ਹੋਏ ਕਿ ਵੀ ਖਾਲਿਸਤਾਨ 193 ਮੁਲਕਾਂ ਦੇ ਨਾਲ 194ਵਾਂ ਮੁਲਕ UN ਦਾ ਹੋਏ, ਔਰ ਫਿਰ ਅਸੀਂ ਇੰਡੀਅਨ ਸਿਸਟਮ ਨੂੰ, ਇੰਡੀਅਨ ਗਵਰਨਮੈਂਟ ਨੂੰ ਅਕਾਊਂਟੇਬਲ ਬਣਾਈਏ। ਜਿਹੜੇ ਜੈਨੋਸਾਈਡ ਇਹਨਾਂ ਨੇ ਜੂਨ 84, ਨਵੰਬਰ 84, ਇੱਕ ਦਹਾਕਾ ਪੰਜਾਬ 'ਚ, ਔਰ ਹੁਣ ਤੱਕ ਜਿੱਥੇ ਉਹ ਟੋਟਲ ਵਾਰ ਹੈ ਉਸ ਦੇ ਲਈ ਜਿਸ ਲੈਵਲ ਦਾ ਇੱਕ ਛੋਟੀ ਜਿਹੀ ਕੌਮ ਨੇ ਜਿੰਨਾ ਇਹ ਸਾਰਾ ਸਹਿ ਔਰ ਸਹਾਰ ਰਹੇ ਨੇ, ਇਹਦੀ ਰੈਕਗਨੀਸ਼ਨ ਹੋਏ। ਸੋ ਇਸ ਲਈ ਸਾਡੇ ਲਈ ਇਹ ਖਬਰਾਂ ਦੀ ਅਹਿਮੀਅਤ ਹੁੰਦੀ ਹੈ ਕਿ ਭਾਈ ਅਲਟੀਮੇਟਲੀ ਕਿੰਨਾ ਪਾਵਰਫੁਲ ਸੋਵੀਅਤ ਯੂਨੀਅਨ ਸੀ, ਲੇਕਿਨ 15 ਹਿੱਸਿਆਂ 'ਚ ਟੁੱਟਿਆ। ਅਕਾਊਂਟੇਬਿਲਟੀ ਦੀ ਗੱਲ ਹੁੰਦੀ ਹੈ। ਔਰ ਯੂਗੋਸਲਾਵੀਆ 'ਚ ਬੇਸ਼ੱਕ ਬੋਸਨੀਅਨ ਵਿਚਾਰੇ ਆਪਣੇ ਆਪ ਨੂੰ ਭੇਡਾਂ ਵਾਂਗ ਮਹਿਸੂਸ ਕਰਦੇ ਸੀ, ਪਰ ਅਖੀਰ ਦੁਨੀਆ ਉਹਨਾਂ ਦੇ ਨਾਲ ਖਲੋਤੀ ਤੇ ਅੱਜ ਈਵਨ ਯੂਨਾਈਟਿਡ ਨੇਸ਼ਨਸ ਨੇ ਵੀ ਇਹ ਜਿਹੜਾ ਸਰੈਬਰੈਨੀਕਾ ਦੀ ਨਸਲਕੁਸ਼ੀ ਹੈ ਇਹਨੂੰ ਮਾਨਤਾ ਦਿੱਤੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬੜੇ ਨਾਲ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।